ਇੰਟਰਮ ਫੈਸਲਾ ਦਿੱਤਾ ਅਜੇ ਸੁਪਰੀਮ ਕੋਰਟ ਦੀ ਡੀਟੇਲ ਨਹੀਂ, ਕੁਝ ਉਹਨਾਂ ਨੇ ਪ੍ਰੋਵੀਜ਼ਨਸ ਜਿਹੜੇ ਨੇ ਉਹਨਾਂ ਦੇ ਉੱਤੇ ਰੋਕ ਲਾਈ ਹੈ, ਪਰ ਜਜਮੈਂਟ ਦੇ ਵਿੱਚ ਉਹਨਾਂ ਨੇ ਜਿਹੜਾ ਵਕਫ ਅਮੈਂਡਮੈਂਟ ਐਕਟ 2025 ਹੈ ਉਹਨੂੰ ਕਾਇਮ ਰੱਖਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਠੀਕ ਹੈ ਜਿਹੜੇ ਐਕਸਟਰਾ ਦੂਜੇ ਧਰਮਾਂ ਦੇ ਮੈਂਬਰ ਨੇ ਜਾਂ ਗਵਰਨਮੈਂਟ ਨੋਮੀਨੇਟਡ ਨੇ ਉਹ 4 ਤੋਂ ਜ਼ਿਆਦਾ ਨਹੀਂ ਹੋਣਗੇ, ਪਰ ਕਮਿਸ਼ਨਰ ਜਿਹੜਾ ਓਵਰਆਲ ਐਗਜ਼ੈਕਟਿਵ ਹੈ ਉਹ ਦੂਜਾ ਵੀ ਹੋ ਸਕਦਾ। ਮਤਲਬ ਇਹ ਹੈ ਵੀ ਆਲਰੇਡੀ ਉਹਨਾਂ ਨੇ ਅਜੇ ਤਾਂ ਮਸੀਤਾਂ ਦੇ ਉੱਤੇ ਹੀ ਉਹਨਾਂ ਨੇ ਅਯੁੱਧਿਆ ਮਸੀਤ ਜਿਹੜੀ ਬਾਬਰੀ ਮਸੀਤ ਨੂੰ ਜਿਹੜਾ ਉਹ ਢਾਣ ਦੀ ਲਾਈਨ ਤਾਂ ਰੱਖੀ ਜੇ ਅਸੀਂ ਮੰਦਿਰ ਬਣਾਤਾ ਹੈ ਅਸੀਂ ਫਲਾਣਾ ਹੈ। ਇੱਕ ਪਾਸੇ ਉਹਨਾਂ ਨੇ ਉਧਰ ਸ਼ੁਰੂ ਕੀਤਾ ਹੋਇਆ ਹੈ, ਦੂਸਰੇ ਪਾਸੇ ਜਿਹੜੀ ਅਰਬਾਂ ਖਰਬਾਂ ਦੀ 20 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਪ੍ਰਾਪਰਟੀਜ਼ ਦੂਜੀਆਂ ਉਹਨਾਂ ਨੂੰ ਸਰਕਾਰ ਆਪਣੇ ਜਿਹੜੇ ਨੇ ਕੰਟਰੋਲ ਦੇ ਥੱਲੇ ਹਥਿਆਣਾ ਚਾਹੁੰਦੀ ਹੈ। ਹੁਣ ਜਿੱਥੇ ਕਿ ਇਹਨਾਂ ਨੇ ਇਧਰੋਂ ਪਾਕਿਸਤਾਨ 'ਚ ਨਨਕਾਣਾ ਸਾਹਿਬ ਦੇ ਜਾਣ ਦੇ ਵੀ ਜੱਥੇ ਤੇ ਪਾਬੰਦੀ ਲਾ ਦਿੱਤੀ, ਕਰਤਾਰਪੁਰ ਸਾਹਿਬ ਦਾ ਵੈਸੇ ਹੀ ਨਹੀਂ ਸੀ ਭੇਜ ਰਹੇ, ਹੜ੍ਹਾਂ ਦੀ ਵੀ ਮਾਰ ਔਰ ਸਜ਼ਾ ਵੀ ਸਿੱਖਾਂ ਨੂੰ ਦੇ ਰਹੇ ਨੇ। ਇਹਨਾਂ ਨੂੰ ਹੁਣ ਜਦੋਂ ਜੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਜਾਂ ਦੁਨੀਆ ਭਰ ਚੋਂ ਜੋ ਭਾਰਤ ਦੇ ਵੀ ਦੂਜੀ ਥਾਵਾਂ ਤੋਂ ਇਹਨਾਂ ਨੂੰ ਬਹੁਤ ਗੁਰਦੁਆਰੇ ਬਹੁਤ ਚੁੱਭਦੇ ਨੇ ਕਿ ਜੀ ਅਯੁੱਧਿਆ ਵਾਲਿਆਂ ਨੇ ਤੇ ਜਗਨਨਾਥਪੁਰੀ ਵਾਲਿਆਂ ਨੇ ਜਿੱਥੇ ਟਨਾਂ ਦੇ ਟਨ ਸੋਨਾ ਚੜ੍ਹਦਾ ਪਿਆ ਹੋਇਆ ਹੈ ਉਹਨਾਂ ਦੀ ਮਦਦ ਕਿ ਲੋਕ ਜੰਮੂ ਦਾ ਹਿੰਦੂ ਲੀਡਰ ਹੀ ਕਹਿ ਰਿਹਾ ਕਿ ਮਸੀਤਾਂ 'ਚੋਂ ਤੇ ਗੁਰਦੁਆਰਿਆਂ 'ਚੋਂ ਤਾਂ ਮਦਦ ਹੋਈ ਲੇਕਿਨ ਮੰਦਿਰ ਕਿੱਥੇ ਨੇ। ਜੇ 20 ਕਰੋੜ ਮੁਸਲਮਾਨਾਂ ਦੇ ਅਸਾਸੇ ਉਹਨਾਂ ਨੇ ਕਾਬੂ ਕੀਤੇ ਨੇ ਔਰ ਸੁਪਰੀਮ ਕੋਰਟ ਦਾ ਵੀ ਇੰਟਰਮ ਫੈਸਲਾ ਹੈ, ਲੇਕਿਨ ਅਲਟੀਮੇਟਲੀ ਜਿਹੜਾ ਉਹਨਾਂ ਨੇ ਰਾਹ ਪੱਧਰਾ ਕਰਤਾ। ਉਹਨਾਂ ਨੇ ਕਿਹਾ ਜੀ ਇਹ ਜਿਹੜੀ ਅਮੈਂਡਮੈਂਟ ਹੈ ਇਨ ਟੋਟੋ ਕਾਨੂੰਨ ਗਲਤ ਨਹੀਂ ਹੈ, ਆਹ ਪ੍ਰੋਵੀਜ਼ਨ ਜਿਹੜੇ ਨੇ ਉਹਦੇ 'ਚ ਚਲੋ 3 ਦੂਜੇ ਧਰਮਾਂ ਦੇ ਰੱਖ ਲਓ, ਫਲਾਣਾ ਹੋ ਜਾਏ ਢਿਮਕਾ ਹੋ ਜਾਏ। ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਅੱਜ ਤਾਂ ਸਾਡੇ ਪਾਕਿਸਤਾਨ ਦੇ ਗੁਰਧਾਮਾਂ ਦੇ ਜਾਣ ਤੇ ਪਾਬੰਦੀ ਹੈ, ਨੈਕਸਟ ਸਟੈਪ ਜਿਹੜਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਬਾਈ ਹੁੱਕ ਔਰ ਬਾਈ ਕਰੋਪ ਡਿਸਮੈਂਟਲ ਕਰਨਾ ਹੈ। ਕਿੰਨੇ ਜਿਹੜੇ ਨੇ ਅਮਿਤ ਸ਼ਾਹ ਦੇ ਚੋਲੇ ਦੀਆਂ ਲੀਰਾਂ ਫੜੀਆਂ ਹੋਈਆਂ ਹਰ ਇੱਕ ਨੇ, ਇੱਕ ਦੂਜੇ ਦੇ ਸਿਰ 'ਚ ਸੁਆਹ ਪਾਉਣ ਤੇ ਲੱਗੇ ਹੋਏ ਨੇ ਔਰ ਹਿੰਦੂ ਤੋਂ ਵੀ ਆਪਣੀ ਨੀਤੀ ਦੇ ਉੱਤੇ ਪੂਰੀ ਹਿੰਦੁਸਤਾਨ ਨੂੰ ਲਾਗੂ ਕਰਨ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਨੇ ਮੁਸਲਮਾਨਾਂ ਦੀ ਵਕਫ ਬੋਰਡ ਥੱਲੇ ਆਉਣ ਵਾਲੀ ਅਰਬਾਂ ਖਰਬਾਂ ਦੀ ਜਾਇਦਾਦ ਨੂੰ ਹਥਿਆਉਣ ਲਈ ਜਿਹੜੇ ਵਕਫ ਐਕਟ 2025 ਜਿਹੜਾ ਪਾਸ ਕੀਤਾ ਹੈ ਔਰ ਜਿਸ ਨੂੰ ਸੁਪਰੀਮ ਕੋਰਟ ਨੇ ਮੁਕੰਮਲ ਤੌਰ ਤੇ ਰੱਦ ਨਹੀਂ ਕੀਤਾ, ਸਿਰਫ ਕੁਝ ਧਾਰਾਵਾਂ ਤੇ ਆਰਜੀ ਜਿਹੜੀ ਰੋਕ ਹੈ ਉਹ ਲਗਾਈ ਹੈ। ਸੋ ਸਿੱਖ ਕੌਮ ਇਹ ਸਮਝ ਲਵੇ ਕਿ ਅਗਲਾ ਵਾਰ ਸਿੱਖ ਗੁਰਦੁਆਰਿਆਂ ਤੇ ਹੋਵੇਗਾ, ਕਦੋਂ ਤੱਕ ਜਿਹੜੇ ਅਸੀਂ ਗਫਲਤ ਦੀ ਨੀਂਦ ਵਿੱਚ ਸੁੱਤੇ ਰਵਾਂਗੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਬਿਲਕੁਲ ਕਿ ਜਿਹੜਾ ਗਵਾਂਢੀ ਦੇ ਨਾਲ ਹੋਇਆ ਸਮਝੋ ਵੀ ਤੁਹਾਡੇ ਨਾਲ ਵੀ ਇਹ ਹੋਣ ਜਾ ਰਿਹਾ। ਬਹੁਤ ਘੱਟ ਸ਼ਾਇਦ ਸਾਡੇ ਵੀਰਾਂ ਨੂੰ ਪਤਾ ਹੋਏ ਕਿ ਜਦੋਂ ਜੂਨ 84 ਦਾ ਘੱਲੂਘਾਰਾ ਵਰਤਾਇਆ ਇੰਦਰਾ ਗਾਂਧੀ ਨੇ ਔਰ ਬਿਲਕੁਲ ਟੋਟਲ ਵਾਰ ਡਿਕਲੇਅਰ ਕੀਤੀ ਔਰ ਇੱਕ ਜਿਹੜਾ ਨੈਕਸਟ ਐਕਸ਼ਨ ਉਹ ਕਰਨ ਜਾ ਰਹੇ ਸੀ ਉਹ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਕੇ ਇਹ ਕਹਿ ਕੇ ਜੀ ਇਹਨਾਂ ਨੇ ਦਹਿਸ਼ਤਗਰਦੀ ਨੂੰ ਵਧਾਵਾ ਦਿੱਤਾ ਤੇ ਦੂਜਾ ਤੇ ਉੱਥੇ ਇਸ ਕਿਸਮ ਦਾ ਬੋਰਡ ਜਿਹੜਾ ਉਹ ਬਣਾ ਦਿੱਤਾ ਜਾਏ ਗੁਰਦੁਆਰਿਆਂ ਨੂੰ ਕੰਟਰੋਲ ਕਰਨ ਲਈ। ਜਿਹੋ ਜਿਹੇ ਬੋਰਡ ਇਹਨਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਔਰ ਪਟਨਾ ਸਾਹਿਬ ਨੂੰ ਕੰਟਰੋਲ ਕਰਨ ਦੇ ਲਈ ਬਣਾਏ ਹੋਏ ਨੇ, ਜਿਹੜੇ ਹੁਣ ਸਿੱਧੇ ਤੌਰ ਦੇ ਉੱਤੇ ਹੀ ਜਿਹੜੇ ਹੈ ਉਹ ਹਿੰਦੂ ਤਵੀਆਂ ਦੇ ਹੱਥ 'ਚ ਨੇ। ਔਰ ਈਵਨ ਇਸ ਪੀਰੀਅਡ ਦੇ ਵਿੱਚ ਪਿਛਲੇ ਵਰ੍ਹਿਆਂ 'ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਬਣਾਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ RSS BJP ਨੇ ਸਿੱਧੇ ਤੌਰ ਤੇ ਜਿਹੜੀ ਹੈ ਉਹ ਆਪਣੇ ਕਬਜ਼ੇ 'ਚ ਕਰ ਲਿਆ। ਔਰ ਉਸ ਵੇਲੇ ਜਿਹੜਾ ਇਹ ਆਲਮੋਸਟ ਫੈਸਲਾ ਹੋਇਆ ਸੀ ਔਰ ਬੇਸ਼ੱਕ ਗਿਆਨੀ ਜ਼ੈਲ ਸਿੰਘ ਮੱਚ ਮੈਲਾਈਂਡ ਵੀ ਹੈ, ਰਾਈਟਲੀ ਸੋ, ਕਿਉਂਕਿ ਜਿਹਨੂੰ ਪ੍ਰੈਜ਼ੀਡੈਂਟ ਬਣਾ ਕੇ ਇੰਦਰਾ ਗਾਂਧੀ ਨੇ ਜਿਹਦੀ ਪ੍ਰੈਜ਼ੀਡੈਂਸੀ ਥੱਲੇ ਉਹ ਜਿਹੀ ਕਾਨੂੰਨੀ ਹਰਕਤ ਕੀਤੀ, ਪਰ ਇਹ ਕਿਹਾ ਜਾਂਦਾ ਹੈ ਇਨਰ ਤਾਂ ਪਤਾ ਨਹੀਂ, ਹੁਣ ਗੁਰੂ ਜਾਣਦਾ ਜਾਂ ਕੋਈ ਹੋਰ ਸੋਰਸ ਰਾਹੀਂ ਕਦੇ ਸਾਹਮਣੇ ਆਏ ਕਿ ਉਹਨੇ ਇਸ ਦੀ ਸਖਤ ਮੁਖਾਲਫਤ ਕੀਤੀ। ਉਸਨੇ ਉਹਨੂੰ ਕਿਹਾ ਇੰਦਰਾ ਗਾਂਧੀ ਨੂੰ ਵੀ ਸਿੱਖ ਤਾਂ ਪਹਿਲਾਂ ਹੀ ਸਿੱਖ ਸ਼ਾਂਤ ਨਹੀਂ ਹੋਣਗੇ ਜੋ ਇਹ ਐਕਟੀਵਿਟੀ ਹੋਈ ਹੈ ਔਰ ਇਹ ਤਾਂ ਬਲਦੀ ਦੇ ਉੱਤੇ ਤੇਲ ਦਾ ਕੰਮ ਹੋਏਗਾ ਕਿ ਵੀ ਸਿੱਖਾਂ ਨੇ ਬਹੁਤ ਕੁਰਬਾਨੀਆਂ ਕਰਕੇ ਗੁਰਦੁਆਰਾ ਐਕਟ ਦੇ ਥੱਲੇ ਇਹ ਹਾਸਲ ਕੀਤਾ ਹੋਇਆ। ਹਾਲਾਂਕਿ ਵੱਖਰੀ ਕਹਾਣੀ ਹੈ ਕਿ 84 ਤੋਂ ਬਾਅਦ ਜੇ ਸਿੱਧਾ ਉਹਨਾਂ ਨੇ ਕੋਈ ਗੁਰਦੁਆਰਿਆਂ ਦੇ ਕਾਬੂ ਲਈ ਬੋਰਡ ਨਹੀਂ ਬਣਾਇਆ
ਤੇ ਜੋ ਹਾਲਾਤ ਬਾਦਲ ਕਿਆਂ ਨੇ ਜਾਂ ਇਹਨਾਂ ਸਾਰਿਆਂ ਨੇ ਬਣਾਏ ਉਹ ਅਲਟੀਮੇਟਲੀ ਏਜੰਸੀਆਂ ਦੀ ਖੇਡ ਤੋਂ ਕਿਤੇ ਦੂਰ ਨਹੀਂ ਗਏ, ਉਹਨਾਂ ਦੀ ਖੇਡ ਹੀ ਖੇਡਦੇ ਰਹੇ। ਇਹੀ ਕਾਰਨ ਹੈ ਕਿ ਤੁਸੀਂ ਅਕਾਲ ਤਖਤ ਦਾ ਸਟੇਟਸ ਜਿਹੜਾ 40-41 ਵਰੇ ਪਹਿਲਾਂ ਜੂਨ 84 ਤੋਂ ਬਾਅਦ ਕਿਸ ਲੈਵਲ ਦੇ ਉੱਤੇ ਸਿੱਖਾਂ ਦਾ ਜਿਹੜਾ ਹੈ ਉਹ ਸਰਬੱਤ ਖਾਲਸਾ ਹੋਇਆ, ਅਕਾਲ ਤਖਤ ਤੇ ਖਾਲਿਸਤਾਨ ਦੀ ਡੈਕਲੇਰੇਸ਼ਨ ਹੋਈ, ਜਿਸ ਅਕਾਲ ਤਖਤ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਔਰ ਬਾਅਦ ਦੇ ਵਿੱਚ ਬਾਬਾ ਮਾਨੂਚਾਲ ਵੀ ਰਹੇ। ਤੁਸੀਂ ਅੱਜ ਦੇਖੋ ਵੀ ਅਕਾਲ ਤਖਤ ਦੀ ਰੁਤਬੇ ਨੂੰ ਕਿਵੇਂ ਇਹਨਾਂ ਨੇ ਰੋਲਿਆ। ਉਸੇ ਤੋਂ ਹੀ ਸੌਦਾ ਸਾਧ ਦਾ ਮਾਫੀਨਾਮਾ ਤੇ ਦੂਜਾ ਤੇ ਬਿਲਕੁਲ ਉਹਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ EMPLOYEE ਬਣਾ ਕੇ ਔਰ ਉਹੀ ਐਕਸ਼ਨ ਜਾਂ ਉਹੀ ਮਾੜਾ ਮੋਟਾ ਬਿਆਨ ਇੱਧਰਲਾ ਉੱਧਰਲਾ ਕੋ ਆ ਜਾਂਦਾ ਤੇ ਸਾਡੇ ਵੀ ਖੁਸ਼ ਹੋ ਜਾਂਦੇ ਨੇ, ਦੇਖੋ ਜੀ ਫਲਾਣੇ ਨੂੰ ਬਹੁਤ ਰੁਪਇਆ ਲਾਣ ਦਿੱਤਾ ਜਥੇਦਾਰ ਗੜਗੱਜ ਨੇ, ਫਲਾਣੇ ਨੂੰ ਇਵੇਂ ਕਰਤਾ, ਪਰ ਉਹਨਾਂ ਨੇ ਉਸ ਨੂੰ ਕੰਟਰੋਲ। ਪਰ ਇਹ ਸਿੱਧੇ ਤੌਰ ਦੇ ਉੱਤੇ ਜਿਵੇਂ ਮਨਜੀਤ ਸਿੰਘ ਐਕਟਿੰਗ ਜਥੇਦਾਰ ਅਕਾਲ ਤਖਤ ਰਹੇ, ਜਿਨ੍ਹਾਂ ਨੇ ਕਿਹਾ ਜੀ 1999 'ਚ ਜਦੋਂ ਮੈਂ RSS ਵਾਲਿਆਂ ਨੂੰ ਫਰੰਟ ਦੇ ਉੱਤੇ ਮਹਾਰਾਜ ਦੇ ਸਰੂਪ ਤੋਂ ਜਿਹੜਾ ਉਹ ਆਪਣੀ ਮਾਰਚ ਕਰਨ ਤੋਂ ਰੋਕਿਆ ਕਿ ਵੀ ਤੁਸੀਂ ਪਿੱਛੇ ਹੀ ਕਰੋਗੇ ਜਿਵੇਂ ਬਾਕੀ ਨੇ, ਤੇ ਉਹਨਾਂ ਦੇ ਵੱਡੇ ਜਿਹੜਾ RSS ਦਾ ਸੀ ਉਹਨੇ ਆ ਕੇ ਕਿਹਾ ਕਿ ਫਿਕਰ ਨਾ ਕਰੋ, ਬਹੁਤ ਜਲਦੀ ਅਸੀਂ ਡਿਸਾਈਡ ਕਰਿਆ ਕਰਾਂਗੇ ਕਿ ਜਥੇਦਾਰ ਕਿਹਨੇ ਲੱਗਣਾ। ਸੋ ਉਹ ਅਸੀਂ ਆਲਰੇਡੀ ਦਿੱਲੀ ਹਰਿਆਣੇ 'ਚ ਤਾਂ ਦੇਖਦੇ ਹੀ ਹਾਂ ਉਹ ਕਿਸ ਕਿਸਮ ਦੇ ਫੈਸਲੇ ਜਿਹੜੇ ਨੇ ਆ ਰਹੇ ਨੇ। ਜੇ ਹੁਣ ਐਂਟੀ ਸਿੱਖ ਫੈਸਲਾ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਤੇ ਪਾਬੰਦੀ ਲਾ ਦਿੱਤੀ ਹੈ, ਤੇ ਉਹ ਦਿੱਲੀ ਦਾ ਚੰਦੋਕ ਤੇ ਉਹਨਾਂ ਦਾ ਇੱਕ ਹੋਰ ਕੁੱਤਾ ਉਹ ਕਹਿ ਰਿਹਾ ਚਲੋ ਜੇ ਪੂਰਾ ਜਥਾ ਨਹੀਂ ਭੇਜਣਾ ਤੇ ਸਿੰਬੋਲਿਕ ਭੇਜ ਦਿਓ, 3000 ਨਹੀਂ 500 ਭੇਜ ਦਿਓ, 50 ਭੇਜ ਦਿਓ। ਸੋ ਮਤਲਬ ਇਹ ਹੈ ਵੀ ਉਹ ਜਿਹੜੇ ਉਹਨਾਂ ਦੇ ਰੱਖੇ ਹੋਏ ਕੁੱਤੇ ਨੇ ਅੱਗੋਂ ਉਹ ਭੌਂਕਦੇ ਨੇ ਉਹਨਾਂ ਦੇ ਲਈ। ਉਹਨਾਂ ਨੂੰ ਵੀ ਪਤਾ ਹੈ ਵੀ ਸਿੱਖ ਜਿਉਂ-ਜਿਉਂ ਜਿਹੜਾ ਗੁਰਦੁਆਰਿਆਂ ਦਾ ਮਾਮਲਾ ਜਾਂ ਦੂਸਰਾ ਹੁੰਦਾ ਉਹਨਾਂ ਸਿੱਖਾਂ ਦੀ ਸੈਂਸਿਟੀਵਿਟੀ ਦਾ ਲੈਵਲ ਜਿਹੜਾ ਉਹ ਬਿਲਕੁਲ ਜਿਵੇਂ ਮੁਸਲਮਾਨ ਆਪਣੇ ਮਜ਼ਹਬ ਲਈ ਮਸੀਤ ਲਈ ਜਾਨ ਕੁਰਬਾਨ ਕਰਨ ਨੂੰ ਤਿਆਰ ਰਹਿੰਦਾ। ਲੇਕਿਨ ਜੇ ਤੁਸੀਂ ਦੇਖੋ ਵੀ 20 ਕਰੋੜ ਮੁਸਲਮਾਨਾਂ ਨੂੰ ਕਿਵੇਂ ਉਹਨਾਂ ਨੇ ਕਸ਼ਮੀਰੀਆਂ ਨੂੰ ਛੱਡ ਕੇ, ਕਸ਼ਮੀਰੀ ਲੜ ਰਹੇ ਨੇ, ਖੌਫਜ਼ਦਾ ਕੀਤਾ, ਕਿਵੇਂ ਇਹਦੇ 20 ਕਰੋੜ ਬਹੁਤ ਵੱਡੀ ਆਬਾਦੀ ਹੁੰਦੀ ਹੈ। ਔਰ ਅੱਜ ਵੀ ਬੇਸ਼ੱਕ BJP ਨੇ ਕਿਸੇ ਨੂੰ BJP ਮੁਸਲਮਾਨ ਨੂੰ MP ਦੀ ਟਿਕਟ ਨਹੀਂ ਦਿੰਦੇ, ਲੇਕਿਨ ਬਾਕੀਆਂ ਧਿਰਾਂ 'ਚ ਵੀ ਬੈਠੇ ਹੋਏ ਨੇ, ਦੂਜੇ ਨੇ। ਈਵਨ ਜਿਹੜਾ ਬੜਾ ਉਹ ਟੋਪੀ ਪਾ ਕੇ ਤੇ ਹੈਦਰਾਬਾਦ ਤੋਂ ਓਵੈਸੀ ਜਿਹੜਾ ਕਰਦਾ ਉਹ ਸਭ ਤੋਂ ਜ਼ਿਆਦਾ ਪਾਕਿਸਤਾਨ ਦੇ ਖਿਲਾਫ ਬੋਲ ਰਿਹਾ ਹੁੰਦਾ। ਹੁਣ ਵੀ ਜਿਹੜਾ ਮੈਚ ਇੰਡੀਆ ਪਾਕਿਸਤਾਨ ਦਾ ਸਭ ਤੋਂ ਜ਼ਿਆਦਾ ਉਹਦਾ ਹੋਇਆ ਜੀ ਕਿ ਖੂਨ ਔਰ ਪਾਣੀ ਜੇ ਇਕੱਠੇ ਨਹੀਂ ਬਹਿ ਸਕਦੇ ਤਾਂ ਕ੍ਰਿਕਟ ਕਿਵੇਂ ਹੋ ਸਕਦਾ। ਇਹ ਉਹਨਾਂ ਦਾ ਰਵੱਈਆ। ਔਰ ਇਸ ਸਭ ਦੇ ਬਾਵਜੂਦ ਕਿ ਉਹ ਆਪਣੇ ਆਪ ਨੂੰ ਇੰਡੀਆ ਦੇ ਵਫਾਦਾਰ ਕੁੱਤੇ ਸਾਬਤ ਕਰਨ ਦੇ ਵਿੱਚ ਐਕਸਟਰਾ ਮਾਈਲ ਜਾ ਰਹੇ ਨੇ। ਮੋਦੀ ਐਂਡ ਕੰਪਨੀ ਨੇ ਪਿਛਲੇ ਸਾਲ ਵਕਫ ਐਕਟ ਲਿਆਂਦਾ। ਹੁਣ ਵਕਫ ਬੋਰਡ ਦੀ ਅਸੀਂ ਗੱਲ ਕਰਦੇ ਹਾਂ ਜਦੋਂ, ਤੇ ਦੋ ਕਿਸਮ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ, ਇੱਕ ਤਾਂ ਨੇ ਜਿਹੜੀਆਂ ਰਿਲੀਜੀਅਸ ਸਿੱਧੇ ਤੌਰ ਦੇ ਉੱਤੇ ਜਿਹੜੀਆਂ ਜੇ 47 ਦੇ ਦੌਰ ਦੀ ਗੱਲ ਕਰੀਏ ਜਿਹੜੀਆਂ ਉੱਧਰ ਰਹਿ ਗਈਆਂ ਪ੍ਰਾਪਰਟੀਆਂ, ਇੱਕ ਧਾਰਮਿਕ ਸੀ, ਇੱਕ ਜਿਹੜੀਆਂ ਲੋਕਾਂ ਦੀਆਂ ਪ੍ਰਾਪਰਟੀਆਂ ਸੀ। ਉਹ ਕਸਟੋਡੀਅਨ ਡਿਪਾਰਟਮੈਂਟ ਲੋਕਾਂ ਦੀ ਪ੍ਰਾਪਰਟੀ ਦਾ ਕਸਟੋਡੀਅਨ ਬਣਿਆ, ਇੱਧਰ ਵੀ ਇੰਡੀਆ 'ਚ ਵੀ ਪਾਕਿਸਤਾਨ 'ਚ ਵੀ। ਔਰ ਧਾਰਮਿਕ ਪ੍ਰਾਪਰਟੀਆਂ ਜਿਹੜੀਆਂ ਨੇ ਮਸੀਤਾਂ ਜਾਂ ਜਿਨ੍ਹਾਂ ਨੇ ਮਰਨ ਤੋਂ ਪਹਿਲਾਂ ਵਿਸ਼ ਕੀਤੀ ਕਿ ਜੀ ਇਹ ਮੇਰੀ ਪ੍ਰਾਪਰਟੀ ਇਹ ਹੋਏ, ਉਹ ਔਕਾਫ ਕਹਿੰਦੇ ਨੇ, ਇੱਧਰ ਅਸੀਂ ਇੱਧਰਲੇ ਪਾਸੇ ਵਕਫ ਕਿਹਾ ਜਾਂਦਾ। ਹੁਣ ਵਕਫ ਬੋਰਡ ਦੀ ਅਰਬਾਂ ਦੀ ਨਹੀਂ ਖਰਬਾਂ ਦੀ, ਅਰਬਾਂ ਖਰਬਾਂ ਦੀ ਜਾਇਦਾਦ ਹੈ, ਕਿਉਂਕਿ ਹਜ਼ਾਰ ਸਾਲ ਤੋਂ ਜਿਹੜਾ ਚੱਲ ਰਿਹਾ ਹੈ ਪਾਰਟ, ਉਹਨਾਂ 'ਚ ਵੱਡੀਆਂ ਵੱਡੀਆਂ ਦਰਗਾਹਾਂ ਜਾਂ ਦੂਜੇ ਜਾਂ ਪ੍ਰਾਪਰਟੀਆਂ ਮਸੀਤਾਂ ਨੂੰ ਤੁਸੀਂ ਇੱਕ ਪਾਸੇ ਰੱਖ ਦਿਓ। ਔਰ ਜਿਹੜੀਆਂ ਈਵਨ ਫਿਗਰਸ ਜਦੋਂ ਇਹਨਾਂ ਨੇ ਇਹ ਕਾਬੂ ਕਰਨ ਦੀ ਲਾਈਨ ਆਈ, ਮੈਂ ਤਾਂ ਉਹ ਨੰਬਰ ਪੜ੍ਹ ਨਹੀਂ ਸਕਦਾ ਵੀ ਕਿੰਨੇ ਲੱਖ, 20 ਲੱਖ ਏਕੜ ਮਿਨੀਮਮ ਜ਼ਮੀਨ, 20 ਲੱਖ ਏਕੜ। ਔਰ ਜਿਹੜੀ ਪ੍ਰਾਪਰਟੀ ਆ ਅਰਬਾਂ ਖਰਬਾਂ ਦੀ। ਔਰ ਦੂਸਰੀ, ਔਰ ਮੋਦੀ ਐਂਡ ਕੰਪਨੀ ਨੂੰ ਲੱਗਾ ਇਹਨਾਂ ਨੇ ਇਹ ਕਹਿ ਕੇ ਕਿ ਜੀ ਦੇਖੋ ਇਹਦੇ 'ਚ ਕਪਲੇ ਹੁੰਦੇ ਨੇ, ਫਲਾਣਾ ਹੁੰਦਾ ਹੈ, ਢਿਮਕਾ ਹੁੰਦਾ ਹੈ। ਉਹਨਾਂ ਨੇ ਵਕਫ ਐਕਟ 2025 ਪਾਸ ਕਰਵਾਇਆ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਦਾ ਮੈਨੇਜਮੈਂਟ ਬੋਰਡ ਉਹਦੇ 'ਚ ਸਰਕਾਰ ਦਾ ਹੋਏਗਾ, 4 ਇੰਨੇ ਮੈਂਬਰ ਸਰਕਾਰ ਦੇ, ਇੰਨੇ ਫਲਾਣੇ ਗੈਰ ਮੁਸਲਮਾਨ। ਹੁਣ ਹਾਲਾਂ ਪਾਰਲੀਮੈਂਟ ਦੀ ਡਿਬੇਟ ਜਿਹੜੇ ਇੱਕ ਦੋ ਸਿੰਸੀਅਰ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਹਿੰਦੂਆਂ ਦੇ ਮੰਦਰਾਂ 'ਚ ਮੁਸਲਮਾਨ ਜਾਂ ਸਿੱਖ ਜਾਂ ਕਿਸੇ ਨੂੰ ਤਾਂ ਛੱਡੋ, ਕਿਸੇ ਸ਼ੂਦਰ ਨੂੰ ਵੀ ਨਹੀਂ ਵੜਨ ਦਿੰਦੇ ਮੈਨੇਜਮੈਂਟ 'ਚ। ਇਹ ਹੋਇਆ ਕਦੇ ਕਿ ਵੀ ਕਿਸੇ ਹੋਰ ਮਜ਼ਹਬ ਵਾਲਿਆਂ ਨੂੰ ਤੁਸੀਂ ਉਹਨਾਂ ਨੂੰ ਕਹੋ ਜੀ ਉਹਦੇ ਮੈਂਬਰ ਬਣ ਸਕਦੇ ਨੇ? ਔਰ ਉਹਨਾਂ ਨੇ ਜਿਹੜਾ ਮੈਜੋਰਿਟੀ ਆ ਉਹਨਾਂ ਕੋਲ, ਬਰੂਟਲ ਮੈਜੋਰਿਟੀ, ਉਹਨਾਂ ਨੇ ਪਾਸ ਕਰਤਾ। ਹੁਣ ਸੁਪਰੀਮ ਕੋਰਟ 'ਚ ਗਏ, ਕਮਲ ਸਿੱਬਲ ਇਹਨਾਂ ਦਾ ਵਕੀਲ ਹੈ, ਵਕਫ ਬੋਰਡ ਮੁਸਲਿਮ ਪਰਸਨਲ
ਬੋਰਡ ਹੈ, ਦੂਜੇ ਤੀਜੇ। ਹੁਣ ਸੁਪਰੀਮ ਕੋਰਟ ਦਾ ਅੱਜ ਡਿਸੀਜਨ ਆਇਆ, ਉਹਨਾਂ ਨੇ 3-4 ਜਿਹੜੀਆਂ ਉਹਨਾਂ ਦੇ ਪ੍ਰੋਵੀਜ਼ਨਸ, ਇੰਟਰਿਮ ਫੈਸਲਾ ਦਿੱਤਾ ਅਜੇ, ਸੁਪਰੀਮ ਕੋਰਟ ਦੀ ਡੀਟੇਲ ਨਹੀਂ, ਇੰਟਰਿਮ ਫੈਸਲਾ ਵੀ 128 ਪੇਜ ਦਾ ਹੈ। ਕੁਛ ਉਹਨਾਂ ਨੇ ਪ੍ਰੋਵੀਜ਼ਨਸ ਜਿਹੜੇ ਨੇ ਉਹਨਾਂ ਦੇ ਉੱਤੇ ਰੋਕ ਲਾਈ ਹੈ, ਪਰ ਜਜਮੈਂਟ ਦੇ ਵਿੱਚ ਉਹਨਾਂ ਨੇ ਜਿਹੜਾ ਵਕਫ ਅਮੈਂਡਮੈਂਟ ਐਕਟ 2025 ਹੈ ਉਹਨੂੰ ਕਾਇਮ ਰੱਖਿਆ, ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਠੀਕ ਹੈ, ਜਿਹੜੇ ਐਕਸਟਰਾ ਦੂਜੇ ਧਰਮਾਂ ਦੇ ਮੈਂਬਰ ਨੇ ਜਾਂ ਗਵਰਨਮੈਂਟ ਨੋਮੀਨੇਟਡ ਨੇ ਉਹ 4 ਤੋਂ ਜ਼ਿਆਦਾ ਨਹੀਂ ਹੋਣਗੇ, 2/3। ਪਰ ਕਮਿਸ਼ਨਰ ਜਿਹੜਾ ਓਵਰਆਲ ਐਗਜ਼ੈਕਟਿਵ ਹੈ ਉਹ ਦੂਜਾ ਵੀ ਹੋ ਸਕਦਾ। ਮਤਲਬ ਇਹ ਹੈ ਵੀ ਆਲਰੇਡੀ ਉਹਨਾਂ ਨੇ ਅਜੇ ਤਾਂ ਮਸੀਤਾਂ ਦੇ ਉੱਤੇ ਹੀ ਉਹਨਾਂ ਨੇ ਅਯੁੱਧਿਆ ਜਿਹੜੀ ਬਾਬਰੀ ਮਸੀਤ ਨੂੰ ਜਿਹੜਾ ਉਹ ਢਾਣ ਦੀ ਲਾਈਨ ਤਾਂ ਰੱਖੀ ਜੇ ਅਸੀਂ ਮੰਦਿਰ ਬਣਾ ਦਿੱਤਾ ਹੈ, ਅਸੀਂ ਫਲਾਣਾ। ਹੁਣ ਕਾਂਸ਼ੀ ਮਥੁਰਾ ਬਾਕੀ ਹੈ, ਉਹ ਵੀ RSS ਦੇ ਮੁਖੀ ਨੇ ਕਹਿ ਦਿੱਤਾ ਹੈ ਕਿ ਜੀ ਅਸੀਂ ਭਾਵੇਂ ਵੱਡੇ ਲੈਵਲ ਤੇ ਪਾਰਟਿਸਿਪੇਟ ਨਹੀਂ ਕਰਾਂਗੇ, ਪਰ ਸਾਡੇ ਵਰਕਰ ਜਿਹੜੇ ਨੇ ਉਹ ਕਲੇਮ ਇੱਕ ਪਾਸੇ ਉਹਨਾਂ ਨੇ ਉਧਰ ਸ਼ੁਰੂ ਕੀਤਾ ਹੋਇਆ ਹੈ, ਦੂਸਰੇ ਪਾਸੇ ਜਿਹੜੀ ਅਰਬਾਂ ਖਰਬਾਂ ਦੀ 20 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਪ੍ਰੋਪਰਟੀਜ਼ ਦੂਜੀਆਂ ਉਹਨਾਂ ਨੂੰ ਸਰਕਾਰ ਆਪਣੇ ਜਿਹੜੇ ਨੇ ਕੰਟਰੋਲ ਦੇ ਥੱਲੇ ਹਥਿਆਣਾ ਚਾਹੁੰਦੀ ਹੈ। ਔਰ ਇਹ ਪਾਰਲੀਮੈਂਟ ਦੀ ਡਿਬੇਟ 'ਚ ਇੱਕ ਮੁਸਲਮਾਨ MP ਨੇ ਉਹਨੇ ਕਿਹਾ ਅੱਜ ਸਾਰੇ ਚੁੱਪ ਕਰਕੇ ਤਮਾਸ਼ਾ ਦੇਖ ਰਹੇ ਨੇ, ਨੈਕਸਟ ਸਿੱਖਾਂ ਦੇ ਗੁਰਦੁਆਰੇ ਹੋਣਗੇ, ਬਿਲਕੁਲ, ਫਿਰ ਬੋਧੀਆਂ ਦੀਆਂ ਮੋਨੈਸਟਰੀਜ਼, ਔਰ ਦੂਸਰਾ ਹੋਏਗਾ ਫਿਰ ਜੈਨੀਆਂ ਦੇ ਹੋਣਗੇ। ਔਰ ਇਹ ਬਿਲਕੁਲ ਠੀਕ ਹੈ, ਕਿਉਂਕਿ ਜਿੱਥੇ ਇਹਨਾਂ ਦੀ ਜਿਹੜੀ ਨੀਅਤ ਹੈ, ਔਰ ਮੈਂ ਜਿਵੇਂ ਪਹਿਲਾਂ ਕਿਹਾ ਵੀ ਇੰਦਰਾ ਗਾਂਧੀ ਨੇ ਤਾਂ 84 'ਚ ਹੀ ਕਰ ਦੇਣਾ ਸੀ। ਹੁਣ ਜਿੱਥੇ ਕਿ ਇਹਨਾਂ ਨੇ ਇਧਰੋਂ ਪਾਕਿਸਤਾਨ 'ਚ ਨਨਕਾਣਾ ਸਾਹਿਬ ਦੇ ਜਾਣ ਦੇ ਵੀ ਜੱਥੇ ਤੇ ਪਾਬੰਦੀ ਲਾ ਦਿੱਤੀ, ਕਰਤਾਰਪੁਰ ਸਾਹਿਬ ਦਾ ਵੈਸੇ ਹੀ ਨਹੀਂ ਸੀ ਭੇਜ ਰਹੇ, ਹੜ੍ਹਾਂ ਦੀ ਵੀ ਮਾਰ ਔਰ ਸਜ਼ਾ ਵੀ ਸਿੱਖਾਂ ਨੂੰ ਦੇ ਰਹੇ ਨੇ। ਇਹਨਾਂ ਨੂੰ ਹੁਣ ਜਦੋਂ ਜੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਜਾਂ ਦੁਨੀਆ ਭਰ ਚੋਂ ਜੋ ਭਾਰਤ ਦੇ ਵੀ ਦੂਜੀ ਥਾਵਾਂ ਤੋਂ ਇਹਨਾਂ ਨੂੰ ਬਹੁਤ ਗੁਰਦੁਆਰੇ ਬਹੁਤ ਚੁੱਭਦੇ ਨੇ। ਬਿਲਕੁਲ, ਜਦੋਂ ਗੁਰਦੁਆਰਿਆਂ 'ਚੋਂ ਲੋਕਾਂ ਦੀ ਮਦਦ ਹੁੰਦੀ ਹੈ ਹਰ ਇੱਕ ਦੀ, ਤੇ ਦੂਸਰਾ ਸਵਾਲ ਹੁੰਦਾ ਕਿ ਜੀ ਅਯੁੱਧਿਆ ਵਾਲਿਆਂ ਨੇ ਤੇ ਜਗਨਨਾਥਪੁਰੀ ਵਾਲਿਆਂ ਨੇ ਜਿੱਥੇ ਟਨਾਂ ਦੇ ਟਨ ਸੋਨਾ ਚੜ੍ਹਦਾ ਪਿਆ ਹੋਇਆ, ਉਹਨਾਂ ਦੀ ਮਦਦ ਕਿ ਲੋਕ ਪੁੱਛਦੇ ਨੇ ਕਿ ਭਾਈ ਹੁਣ ਆ ਜੰਮੂ ਦੇ ਹਵਾਲੇ ਨਾਲ ਇੱਕ ਜੰਮੂ ਦਾ ਹਿੰਦੂ ਲੀਡਰ ਹੀ ਕਹਿ ਰਿਹਾ ਕਿ ਮਸੀਤਾਂ 'ਚੋਂ ਤੇ ਗੁਰਦੁਆਰਿਆਂ 'ਚੋਂ ਤਾਂ ਮਦਦ ਹੋਈ, ਲੇਕਿਨ ਮੰਦਿਰ ਕਿੱਥੇ ਨੇ ਉਹਨਾਂ 'ਚੋਂ? ਉਹ ਤਾਂ ਉਹ ਸ਼ੂਦਰਾਂ ਨੂੰ ਵੰਡ ਦੇਣਗੇ ਮੰਦਿਰਾਂ 'ਚ, ਤੇ ਸ਼ੂਦਰਾਂ ਦੇ ਹੱਥਾਂ ਨੂੰ ਉਹਨਾਂ ਨੂੰ ਕਹਿਣਗੇ ਵੀ ਤੁਸੀਂ ਇੱਥੇ ਆ ਕੇ ਖਾਓ ਨਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਉਹਨਾਂ ਨੂੰ ਗੁਰਦੁਆਰੇ ਚਿੜਾਉਂਦੇ ਨੇ ਜਦੋਂ ਉਹ ਕਹਿੰਦੇ ਨੇ ਕਿ ਗੁਰਦੁਆਰਿਆਂ 'ਚ ਲੱਖਾਂ ਲੋਕ ਆਪਣਾ ਅੰਨ ਲੈਂਦੇ ਨੇ, ਉਹਨਾਂ ਦੀਆਂ ਹੁੰਦੀਆਂ ਪੂਰਤੀਆਂ। ਦੁਨੀਆ 'ਚ ਸਭ ਤੋਂ ਵੱਡੀ ਈਟਰੀ ਜਿਹੜੀ ਹੈ ਉਹ ਦਰਬਾਰ ਸਾਹਿਬ ਦਾ ਲੰਗਰ ਹੈ, 1 ਲੱਖ ਲੋਕ ਰੋਜ਼ਾਨਾ ਖਾਂਦੇ ਨੇ, ਉੱਥੇ ਕੋਈ ਜ਼ਾਤ ਰੰਗ ਨਸਲ ਧਰਮ ਨਹੀਂ ਪੁੱਛਦਾ। ਔਰ ਇਹਨਾਂ ਦਾ ਇਹ ਜਿਹੜਾ ਅੱਜ ਲੱਗਦਾ ਹੈ ਜੇ 20 ਕਰੋੜ ਮੁਸਲਮਾਨਾਂ ਦੇ ਅਸਾਸੇ ਉਹਨਾਂ ਨੇ ਕਾਬੂ ਕੀਤੇ ਨੇ, ਔਰ ਸੁਪਰੀਮ ਕੋਰਟ ਦਾ ਵੀ ਇੰਟਰਿਮ ਫੈਸਲਾ ਹੈ, ਲੇਕਿਨ ਅਲਟੀਮੇਟਲੀ ਜਿਹੜਾ ਉਹਨਾਂ ਨੇ ਰਾਹ ਪੱਧਰਾ ਕਰਤਾ। ਉਹਨਾਂ ਨੇ ਕਿਹਾ ਜੀ ਇਹ ਜਿਹੜੀ ਅਮੈਂਡਮੈਂਟ ਹੈ ਇਨ ਟੋਟੋ ਕਾਨੂੰਨ ਗਲਤ ਨਹੀਂ ਹੈ, ਆਹ ਪ੍ਰੋਵੀਜ਼ਨ ਜਿਹੜੇ ਨੇ ਉਹਦੇ 'ਚ ਚਲੋ 3 ਦੂਜੇ ਧਰਮਾਂ ਦੇ ਰੱਖ ਲਓ, ਫਲਾਣਾ ਹੋ ਜਾਏ, ਢਿਮਕਾ ਹੋ ਜਾਏ। ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਅੱਜ ਤਾਂ ਸਾਡੇ ਪਾਕਿਸਤਾਨ ਦੇ ਗੁਰਧਾਮਾਂ ਦੇ ਜਾਣ 'ਤੇ ਪਾਬੰਦੀ ਹੈ, ਨੈਕਸਟ ਸਟੈਪ ਜਿਹੜਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਬਾਈ ਹੁੱਕ ਔਰ ਬਾਈ ਕਰੋਪ ਡਿਸਮੈਂਟਲ ਕਰਨਾ ਹੈ। ਕਿੰਨੇ ਜਿਹੜੇ ਨੇ ਅਮਿਤ ਸ਼ਾਹ ਦੇ ਚੋਲੇ ਦੀਆਂ ਲੀਰਾਂ ਫੜੀਆਂ ਹੋਈਆਂ, ਹਰ ਇੱਕ ਨੇ ਇੱਕ ਦੂਜੇ ਦੇ ਸਿਰ 'ਚ ਸਵਾਹ ਪਾਉਣ 'ਤੇ ਲੱਗੇ ਹੋਏ ਨੇ, ਔਰ ਹਿੰਦੂ ਤੋਂ ਵੀ ਆਪਣੀ ਨੀਤੀ ਦੇ ਉੱਤੇ ਪੂਰੀ ਹਿੰਦੁਸਤਾਨ ਨੂੰ ਲਾਗੂ ਕਰਨ ਤੇ ਲੱਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।